ਕੋਈ ਸ਼ਰੀਕਾ ਕੁੱਟਣਾ ਹੀ ਪੈਣਾ। ਇਹਨਾਂ ਦੇ ਨਾ ਆਪਸ 'ਚ ਲੜਾਈ ਕਰਾਨੇ ਆ, ਕਰਨਾ ਕੁਛ ਸ਼ੈਤਾਨਪੁਣਾ ਅੱਜ ਮੈਂ। ਧਾਰਾਂ ਵੀ ਮੈਂ ਕੱਢ ਆਇਆ ਤੇ ਪੱਠੇ ਵੀ ਡੰਗਰਾਂ ਨੂੰ ਪਾ ਆਇਆ ਤੇ ਜਿਹੜੇ ਥੋੜੇ ਜਿਹੇ ਰਹਿੰਦੇ ਹਨ ਉਹ ਵੀ ਕੁੱਤਰ ਆਇਆ ਵਾ। ਹੁਣ ਮੇਰੀ ਸਲਾਹ ਹੈ ਸਵੇਰ ਦੇ 2 ਭਰੋਟੇ ਨਾ ਪੱਠਿਆਂ ਦੇ ਵੱਢ ਲਵਾਂ। ਉਹ ਪੁੱਤਰ ਭਤੀਜਾ ਹੈ, ਉਹ ਆਰਾਮ ਨਾਲ ਉੱਥੇ ਬੈਠਾ ਹੈ ਤੇ ਕੋਈ ਨਹੀਂ, ਉਹਨੂੰ ਕੀ ਤਕਲੀਫ ਦੇਣੀ, ਠੰਡ ਬੜੀ ਹੈ, ਕੀ ਯਾਦ ਕਰੇ, ਨਾਲੇ ਲਾਡਾਂ 'ਚ ਪਾਲੇ ਆਵੇ ਤੇ ਕੋਈ ਨਹੀਂ ਗੱਲ, ਮੈਂ ਪੱਠੇ ਆਪ ਹੀ ਵੱਢ ਲੈਣਾ ਸਵੇਰ ਜੋਗੇ ਵੀ। ਠੰਡ ਬੜੀ ਹੈ, ਸਵੇਰੇ ਇਦੋਂ ਵੀ ਬਹੁਤੀ ਠੰਡ ਹੋਣੀ ਹੈ ਤੇ ਮੇਰੀ ਸਲਾਹ ਹੋਣੀ ਮੈਂ ਪੱਠੇ ਵੱਢ ਲਵਾਂ ਹੈਂ। ਤੇ ਨਾਲੇ ਵੇਖੇ ਪਿਆਰ ਮੁਹੱਬਤ ਸਾਡੇ ਭਤੀਜੇ ਨਾਲ ਸਾਡਾ ਬੜਾ ਹੈ, ਉਹ ਵੀ ਸਾਡੇ ਨਾਲ ਸਲੂਕ ਪਿਆਰ ਕਰਦਾ ਹੈ ਤੇ ਅੱਲਾ ਅੱਗੇ ਦੁਆ ਕਰਨਾ ਮੈਂ ਕਿ ਰੱਬ ਸਾਡਾ ਸਲੂਕ ਇਸ ਤਰ੍ਹਾਂ ਹੀ ਰੱਖੇ, ਸਾਡੀ ਬੇਇੱਤਫਾਕੀ ਨਾ ਪਵੇ। ਤੇ ਹੁਣੇ ਹੀ ਵੱਢ ਲਵਾਂ ਪੱਠੇ, ਸਵੇਰੇ ਤੇ ਇਦੋਂ ਵੀ ਜ਼ਿਆਦਾ ਠੰਡ ਹੋਣੀ ਹੈ। ਅੱਜ ਕੱਲ ਤਾਂ ਭਰਾਵਾਂ ਦਾ ਸਲੂਕ ਨਹੀਂ ਹੈ ਤੇ ਚਾਚੇ ਭਤਰੀਏ ਦਾ ਬੜਾ ਸਲੂਕ ਹੈ। ਜਦੋਂ ਵੀ ਵੇਖੋ ਭਤਰੀਆ ਵਿਹਲਾ ਤੇ ਚਾਚਾ ਕੰਮ ਕਰਦਾ ਹੁੰਦਾ। ਇਹ ਤਾਂ ਕੰਮ ਨਹੀਂ ਚੰਗਾ, ਇਹ ਕੋਈ ਸ਼ਰੀਕਾ ਕੁੱਟਣਾ ਹੀ ਪੈਣਾ। ਇਹਨਾਂ ਦੇ ਨਾ ਆਪਸ 'ਚ ਲੜਾਈ ਕਰਾਨੇ ਆ, ਕਰਨਾ ਕੁਛ ਸ਼ੈਤਾਨਪੁਣਾ ਅੱਜ ਮੈਂ। ਇੱਥੇ ਦਾਤਰੀ ਮੈਂ ਸਵੇਰੇ ਰੱਖ ਕੇ ਗਿਆ, ਪਰ ਇਹ ਕਿੱਥੇ ਗਈ? ਕੋਈ ਚੁੱਕ ਕੇ ਨਾ ਲੈ ਗਿਆ ਹੋਵੇ। ਬਾਬਾ ਕਰਮਦੀਨ, ਕੀ ਹਾਲ ਹੈ? ਠੀਕ ਠਾਕ ਹੈ? ਆ ਸ਼ੁਕਰ ਹੈ ਅੱਲਾ ਦਾ। ਹੋਰ ਸੁਣਾ ਸਿਹਤ ਤਬੀਅਤ ਦਾ? ਬਸ ਸ਼ੁਕਰ ਹੈ ਉਹਦੀ ਜ਼ਾਤ ਦਾ। ਤੇ ਕਿੱਥੇ ਸ਼ਾਮੀ ਪਈ ਆ ਕੇ ਪੱਠਿਆਂ 'ਚ ਫੇਰ ਬਹਿ ਗਿਆ? ਉਹ ਮੈਂ ਕਿਹਾ ਸਵੇਰ ਜੋਗੇ ਪੱਠੇ ਥੋੜੇ ਵੱਢ ਲਈਏ। ਮੁੰਡਾ ਉੱਥੇ ਡੇਰੇ ਤੇ ਬੈਠਾ, ਉਹਦੇ ਯਾਰ ਦੋਸਤ ਆਏ ਸਨ ਤੇ ਮੈਂ ਕਿਹਾ ਉਹਨੂੰ ਕੀ ਤੰਗ ਕਰਨਾ, ਸਾਡਾ ਪਿਆਰਾ ਜਿਹਾ ਪੁੱਤਰ ਹੈ, ਉਹ ਭਤੀਜਾ ਹੈ, ਬੜੇ ਲਾਡਾਂ ਨਾਲ ਪਾਲਿਆ, ਤੇ ਮੈਂ ਆਪ ਹੀ ਵੱਢ ਲੈਨੇ ਪੱਠੇ। ਬਾਬਾ ਕਰਮਦੀਨ, ਹੁਣ ਤੇਰੀ ਉਮਰ ਤੇ ਇਹਨਾਂ ਨੂੰ ਵੀ ਆਹ ਕੋਈ ਕੰਮ ਸ਼ਮ ਕਰੇ। ਉਹ ਕੋਈ ਨਹੀਂ ਗੱਲ, ਭਤੀਜਾ ਹੈ, ਪੁੱਤਰਾਂ ਨਾਲੋਂ ਵੱਧ ਲਾਡਲਾ ਹੈ ਤੇ ਖੈਰ ਕੋਈ ਨਹੀਂ ਗੱਲ, ਮੌਜਾਂ 4 ਦਿਨ ਐਸ਼ ਕਰ ਲਵੇ। ਤੇਰੇ ਵੀ ਨਿੱਕੇ ਨਿੱਕੇ ਬੱਚੇ ਨੇ, ਉਹ ਸਾਰੀ ਦਿਹਾੜੀ ਇੱਥੇ ਗੋਹੇ 'ਚ ਰੁਬਲੇ ਰਹਿੰਦੇ ਨੇ, ਉਹ ਸਾਰੀ ਦਿਹਾੜੀ ਐਸ਼ੀ ਕਰ ਛੱਡਦਾ ਹੈ। ਕੋਈ ਇਧਰੋਂ ਜੀ ਆ ਰਿਹਾ, ਕੋਈ ਇਧਰੋਂ ਆ ਰਿਹਾ, ਉਹਨਾਂ ਨਾਲ ਫਿਰ ਚੜਦਾ, ਉਹ ਪੈਸੇ ਵੀ ਉਡਾਉਂਦਾ ਹੈ। ਤੂੰ ਆਪਣੇ ਬੱਚਿਆਂ ਲਈ ਵੀ ਖਿਆਲ ਕਰ। ਉਹ ਗੱਲ ਤੇ ਤੇਰੀ ਸਹੀ ਏ, ਪਰ ਹੁਣ ਕੀ ਕਰੀਏ, ਲਾਡਾਂ ਨਾਲ ਪਾਲਿਆ, ਉਹ ਨਹੀਂ ਮਤਲਬ ਇਸ ਪਾਸੇ ਆਉਂਦਾ। ਤੇ ਉਂਝ ਤੇਰੀ ਗੱਲ ਕਿਸੇ ਹੱਦ ਤੱਕ ਬੜੀ ਸਹੀ ਏ। ਬਾਬਾ ਕਰਮਦੀਨ, ਮੇਰੀ ਗੱਲ ਸੁਣ, ਅੱਜ ਤੇਰੇ ਨਿੱਕੇ ਨਿੱਕੇ ਬਾਲ ਨੇ, ਠੀਕ ਏ, ਤੇ ਸਾਰਾ ਪੈਸਾ ਟਕਾ ਵੀ ਉਹਦੇ ਹੱਥ ਹੁੰਦਾ ਹੈ। ਜੋ ਤੁਸੀਂ ਜ਼ਮੀਨ ਦਾ ਪੈਸਾ ਹੁੰਦਾ ਸਾਰਾ ਉਹਦੇ ਕੋਲ ਹੱਥ ਹੁੰਦਾ ਹੈ। ਤੁਹਾਨੂੰ ਕੀ ਪਤਾ ਕੀ ਕਰਦਾ ਤੇ ਕੀ ਨਹੀਂ ਕਰਦਾ, ਤੇ ਕੱਲ ਨੂੰ ਤੂੰ ਕੀ ਕਰੇਂਦਾ? ਗੱਲ ਤੇ ਤੇਰੀ ਠੀਕ ਹੈ ਯਾਰ, ਪੈਸਾ ਧੇਲਾ ਵੀ ਉਹਦੇ ਕੋਲ ਹੀ ਹੁੰਦਾ ਤੇ ਚਿੱਟੇ ਸੂਟ ਪਾ ਕੇ ਵਿਹਲਾ ਵੀ ਉਹੀ ਫਿਰਦਾ। ਮੈਂ ਤੇ ਮੇਰੇ ਨਿਆਣੇ ਇੱਥੇ ਸਾਰਾ ਦਿਨ ਰੁੱਲ ਜਾਂਦੇ ਆ, ਕੋਈ ਮੇਰਾ ਬਾਲ ਗੋਹਾ ਚੁੱਕਣ ਡਿਆ, ਕੋਈ ਮੱਝਾਂ ਬੰਨਣ ਡਿਆ, ਮੈਂ ਪੱਠੇ ਵੱਢਣਾ ਪਿਆ ਵਾਂ। ਗੱਲ ਤੇ ਤੇਰੀ ਬੜੀ ਪਾਇਦਾਰ ਏ। ਇਸ ਬਾਰੇ ਸੋਚਨੇ ਕਰਨਾ ਪੈਣਾ ਕੁਛ। ਹਾਂ, ਨਹੀਂ ਤੇ ਸਾਰਾ ਕੁਝ ਸਮਝ ਜਾਈਦਾ। ਨਹੀਂ, ਅੱਜ ਹੀ ਮੈਂ ਉਹਦੇ ਨਾਲ ਗੱਲ ਕਰਨਾ ਵਾ। ਹਾਂ ਚੰਗਾ, ਫਿਰ ਠੀਕ ਹੈ। ਠੀਕ ਹੈ, ਮੈਂ ਕਰਨਾ ਅੱਜ ਹੀ ਤੇਰੇ ਵਾਲੀ ਗੱਲ। ਨਹੀਂ ਯਾਰ, ਇਹ ਗੱਲ ਕਿਵੇਂ ਦੀ ਕਰ ਗਿਆ? ਇਹ ਸਾਡੇ 'ਚ ਮਤਲਬ ਵਿਰਲ ਪਾਉਣ ਵਾਲੀ ਗੱਲ ਕਰ ਗਿਆ। ਨਹੀਂ, ਮੈਂ ਨਹੀਂ ਇਸ ਤਰ੍ਹਾਂ ਕਰਨਾ। ਮਰਨ ਵਾਲਾ ਭਰਾ ਕੀ ਆਖੇਗਾ? ਮੇਰੇ ਤੋਂ ਬਾਅਦ ਮੇਰੇ ਪੁੱਤਰ ਦੇ ਨਾਲੇ ਨੇ ਵੰਡੀਆਂ ਪਾਲੀਆਂ ਨੇ ਹੈਂ। ਨਹੀਂ, ਇਹ ਮੇਰਾ ਉਹਦੇ 'ਚ ਪਿਆਰ ਹੀ ਬੜਾ ਹੈ, ਨਾਲੇ ਸਲੂਕ ਦੇ ਵਿੱਚ ਰੱਬ ਬਰਕਤ ਪਾਉਂਦਾ ਤੇ ਮੈਂ ਇਹ ਨਹੀਂ ਕੰਮ ਕਰਨਾ। ਠੀਕ ਹੈ, ਜੋ ਵੀ ਹੈ। ਉਹ ਭਾਈ, ਆ ਗੱਲ ਸੁਣੀ ਯਾਰ, ਆਈ ਉਰਾਂ।
ਇਹਨੂੰ ਹੁਣ ਕੀ ਬਣੇ। ਹਾਂ ਬਾਬਾ ਕਰਮਜੀਤ ਨਾ ਖੈਰ ਹੀ ਆ। ਯਾਰ ਤੂੰ ਜਿਹੜੀ ਗੱਲ ਕੀਤੀ ਏ ਮੈਨੂੰ ਕੋਈ ਚੰਗੀ ਨਹੀਂ ਲੱਗੀ। ਤੂੰ ਤੇ ਸਾਡੀ ਦੁਸ਼ਮਣੀ ਪਾ ਦੇਂਗਾ ਇਸ ਤਰ੍ਹਾਂ। ਉਹ ਬਾਬਾ ਕਰਮਜੀਤ ਨਾ ਘਰ ਜਾ ਕੇ ਠੰਡੇ ਦਿਮਾਗ ਨਾਲ ਸੋਚੀ। ਮੈਂ ਤੈਨੂੰ ਸਹੀ ਆਨਾ ਪਿਆ, ਨਿੱਕੇ ਨਿੱਕੇ ਤੇਰੇ ਬੱਚੇ ਨੇ, ਅੱਜ ਉਹਨਾਂ ਦਾ ਫਿਕਰ ਕਰ ਲੈ। ਤੇਰੇ ਦੇਣ ਤੇ ਨਾ ਇਸ ਟਾਈਮ ਭਤਰੀਏ ਦਾ ਸਵਾਰ ਹੈ ਭੂਤ, ਤੇ ਘਰ ਜਾ ਕੇ ਸੋਚੀ, ਨਹੀਂ ਤੇ ਤੈਨੂੰ ਕੋਈ ਸ਼ੈ ਨਹੀਂ ਲੱਭਣੀ। ਇਹ ਗੱਲ ਮੇਰੀ ਦੇਣ ਚ ਰੱਖੀ। ਬੜਾ ਤੂੰ ਕੱਠ ਕਰਨਾ ਨਾ ਪਿਆ ਤੇ ਕੱਲ ਨੂੰ ਕੁਝ ਤੇਰੇ ਹੱਥ ਸ਼ੈ ਕੋ ਨਹੀਂ ਹੋਣੀ। ਇਹ ਅੱਜ ਤਾਂ ਭਰਾਵਾਂ ਦਾ ਸਲੋਕ ਕੋ ਨਹੀਂ, ਤੂੰ ਤਾਂ ਭਤਰੀਏ ਨਾਲ ਲੈ ਕੇ ਬੈਠਾ ਏ। ਉਹ ਸਾਰੀ ਦਿਹਾੜੀ ਚਿੱਟੇ ਜੋੜੇ ਪਾ ਛੱਡਦਾ, ਠੰਡ ਹੀ ਤੂੰ ਪੱਠੇ ਪਿਆ ਵੱਢਣਾ। ਬਾਲ ਤੇਰੇ ਮੈਂ ਅੱਗੇ ਵੇਖਿਆ ਉੱਥੇ ਗੋਇਆ ਪੇ ਚੁੱਕਦੇ ਹਨ। ਅੱਗੋਂ ਭਾਈ ਤੇਰੀ ਮਰਜ਼ੀ ਏ, ਸਾਡਾ ਕੰਮ ਸੀ ਤੈਨੂੰ ਸਮਝਾਣਾ। ਚੰਗਾ ਫਿਰ ਰੱਬ ਰੱਖਾ। ਚਲੋ ਠੀਕ ਹੈ। ਸਾਡਾ ਕੰਮ ਸੀ ਉਂਗਲ ਲਾਣਾ, ਇਕੱਠਿਆਂ ਇਹਨਾਂ ਨੂੰ ਵੀ ਨਹੀਂ ਮੈਂ ਰਹਿਣ ਦੇਣਾ। ਇਹ ਜਿਹੜਾ ਭਤਰੀਆ ਕਰਦਾ ਨਾ, ਵੇਖਾਂ ਮੈਂ ਕਿੰਝ ਇਕੱਠੇ ਰਹਿੰਦੇ ਨੇ। ਗੱਲ ਤੇ ਉਹ ਸਹੀ ਕਰ ਗਿਆ ਕਿਸੇ ਹੱਦ ਤੱਕ। ਆ ਭਲਕੇ ਮੇਰੇ ਨਿਆਣੇ ਜਵਾਨ ਹੋ ਜਾਣ ਤੇ ਮੈਂ ਕਿਹੜੀ ਮਾਂ ਨੂੰ ਮਾਸੀ ਆਖਾਂ। ਉਹ ਚਿੱਟੇ ਜੋੜੇ ਪਾ ਕੇ ਫਿਰਦਾ ਰਹਿੰਦਾ, ਮੈਂ ਕੰਮ ਲੱਗਾ ਰਹਿਣਾ। ਬਾਲ ਮੇਰੇ ਉੱਥੇ ਡੰਗਰਾਂ ਦੇ ਧਿਆਨੇ ਲੱਗੇ ਰਹਿੰਦੇ ਨੇ। ਕਰਨੇ ਆ ਕੁਛ, ਵੰਡਣੇ ਆ ਸਭ ਕੁਛ। ਫਿਰ ਮੈਂ ਅੱਜ ਹੀ ਉਹ ਮੁੰਡੇ ਨਾਲ ਨਾ ਕਹਾਣੀ ਪਾਣਾ ਵਾ, ਔਰ ਨਾਲੇ ਤੇ ਮਰ ਗਿਆ ਆ, ਤੇ ਮੈਂ ਹੁਣ ਇਹਦੇ ਪਿਆਰ ਨੂੰ ਸਿਰ ਤੇ ਚੁੱਕੀ ਫਿਰਾਂ। ਭਲਕੇ ਮੇਰੇ ਨਿਆਣਿਆਂ ਨੇ ਜਵਾਨ ਹੋਣਾ, ਉਹਨਾਂ ਵਾਸਤੇ ਮੈਂ ਕੀ ਕਰਾਂ। ਉਹਨਾਂ ਵਾਸਤੇ ਵੀ ਸੋਚਣਾ ਚਾਹੀਦਾ ਮੈਨੂੰ। ਗੱਲ ਇਹ ਚੰਗੀ ਕਰ ਗਿਆ ਬੰਦਾ। ਕਰਨੇ ਅੱਜ ਹੀ ਸ਼ਾਮ ਨੂੰ ਗੱਲ ਤੇ ਵੰਡੀਆਂ ਪਾਣੇ ਆ।